ਅਮਰੀਕਾ ਚਾਹੇ ਤੇ ਭਾਰਤ ਨੂੰ ਕੰਨੋਂ ਫੜ ਕੇ ਗੱਲਬਾਤ ਲਈ ਰਾਜ਼ੀ ਕਰ ਸਕਦਾ ਹੈ। ਬਿਲਾਵਲ ਦੀ ਲੰਡਨ 'ਚ ਗੱਲਬਾਤ। ਕਸ਼ਮੀਰ ਦੇ ਪੁਰਾਣੇ ਮਸਲੇ ਦੇ ਉੱਤੇ ਜੇ ਪਾਕਿਸਤਾਨ ਔਰ ਭਾਰਤ ਦੀ ਪਰਿਆ ਕਰਾਉਣੀ ਪੈਂਦੀ ਏ ਤੇ ਡੋਨਲਡ ਟਰੰਪ ਹੁਣੇ ਇਹਦੇ ਲਈ ਤਿਆਰ ਨੇ। ਟੇਮੀ ਬਰੋਸ ਦਾ ਬਿਆਨ। ਪਾਕਿਸਤਾਨ ਸਾਡੇ ਲਾਗੇ ਦਾ ਇਤਿਹਾਦੀ ਔਰ ਅਤਗਰਦੀ ਦੇ ਵਾਸਤੇ ਉਹਦੀਆਂ ਸੇਵਾਵਾਂ ਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਨੇ ਆ। ਮਾਈਕਲ ਕੋਰੇਲਾ। ਨਿਊਯਾਰਕ 'ਚ ਯਹੂਦੀਆਂ ਦੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ 'ਚ ਇੱਕ ਪਾਕਿਸਤਾਨੀ ਕੈਨੇਡਾ ਤੋਂ ਗ੍ਰਿਫਤਾਰ ਕਰਕੇ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤੀ ਸ਼ਹਿਰ ਬੰਬਈ ਦੇ ਵਿੱਚ ਦੋ ਪਾਕਿस्तानी हिंदू मियां बीवी कतल और सुसाइड का शिकार। ते सुनिया जे कि चेयरमैन सैनेट ते स्पीकर नैशनल असैंबली दियां अन्नेवाह तनख्वाहां वधाउण नूं ख्वाजा आसिफ होना ने आख्या है कि यह माली बेहयाई है। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ ਔਰ ਮੈਂ ਹਾਂ ਆਪ ਸਭ ਦੇ ਰੂਬਰੂ ਪੰਜਾਬੀ ਰੇਡੀਓ USA ਦੇ ਕੈਲੀਫੋਰਨੀਆ ਫ੍ਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਦੀ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਮਰੀਕਾ ਦੇ ਵਿੱਚ ਅੱਜ 11 ਜੂਨ ਸਾਲ 2025 ਜਦਕਿ ਪਾਕਿਸਤਾਨ 'ਚ 12 ਜੂਨ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਹਾਡੇ ਵਾਸਤੇ ਹਰ ਹਫਤੇ 5 ਦਿਨ ਯਾਨੀ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ ਔਰ ਇਸ ਤੋਂ ਅੱਡ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੀ ਵੈਬਸਾਈਟ ਔਰ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਅਲ ਚੱਲਨੇ ਹਾਂ। ਪਾਕਿਸਤਾਨੀ 10 ਪਾਰਲੀਮਾਨੀ ਮੈਂਬਰਾਂ ਦੇ ਜੱਥੇ ਨੂੰ ਨਾਲ ਲੈ ਕੇ ਅਮਰੀਕਾ ਦਾ ਫੇਰਾ ਪੂਰਾ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਹੁਣੇ ਲੰਡਨ ਅੱਪੜ ਗਏ ਨੇ, ਜਿੱਥੇ ਉਹਨਾਂ ਨੇ ਪ੍ਰੈਸ ਤੇ ਮੀਡੀਆ ਦੇ ਇਕੱਠ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਆ ਕਿ ਜੇ ਅਮਰੀਕਾ ਚਾਹੇ ਤੇ ਭਾਰਤ ਨੂੰ ਕੰਨੋਂ ਫੜ ਕੇ ਗੱਲਬਾਤ ਦੀ ਟੇਬਲ ਤੇ ਲਿਆ ਸਕਦਾ ਹੈ ਔਰ ਇਹ ਕੰਮ ਦੁਨੀਆ ਭਰ ਦੇ ਅਮਨ ਦੇ ਭਲੇ ਦੇ ਵਾਸਤੇ ਹੈ। ਉਹਨਾਂ ਨੇ ਆਖਿਆ ਕਿ ਕੱਲ ਅਮਰੀਕਾ ਵੱਲੋਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜਾ ਬਿਆਨ ਦਿੱਤਾ ਗਿਆ ਹੈ ਅਸੀਂ ਉਹਦੀ ਕਦਰ ਕਰਨੇ ਔਰ ਉਹਨੂੰ ਜੀ ਆਇਆਂ ਨੂੰ ਕਹਿੰਦੇ ਆ। ਬਿਲਾਵਲ ਹੁਣਾਂ ਨੇ ਇਸ ਮੌਕੇ ਤੇ ਆਖਿਆ ਕਿ ਭਾਰਤ ਜੰਗ ਦੇ ਮਾਮਲੇ ਦੇ ਵਿੱਚ ਵੀ ਝੂਠ ਬੋਲ ਰਿਹਾ ਹੈ ਔਰ ਉਹਨੇ ਝੂਠ ਦੇ ਕਈ ਪਲੰਦੇ ਖਿਲਾਰੇ ਨੇ। ਦੁਨੀਆ ਨੂੰ ਇਹ ਗੌਰ ਕਰਨਾ ਚਾਹੀਦਾ ਹੈ ਕਿ ਮਸਲਾ ਹੈ ਜਿਹੜਾ ਉਹਦੀ ਅਸਲ ਜੜ ਕੀ ਹੈ। ਬਿਲਾਵਲ ਹੁਣਾਂ ਨੇ ਇਸ ਮੌਕੇ ਦੇ ਉੱਤੇ ਆਖਿਆ ਕਿ ਪਾਕਿਸਤਾਨ ਨੇ ਪਹਿਲਗਾਮ ਹਮਲੇ ਤੋਂ ਬਾਅਦ ਜਦੋਂ ਇਹ ਆਖਿਆ ਕਿ ਤੁਸੀਂ ਸਬੂਤ ਲੈ ਕੇ ਆਓ ਅਸੀਂ ਇਸ ਸਾਰੇ ਮਾਮਲਿਆਂ ਦੇ ਉੱਤੇ ਤੁਹਾਡੇ ਨਾਲ ਹੱਥ ਵੰਡਾਵਾਂਗੇ ਤੇ ਭਾਰਤ ਨੇ ਸਬੂਤ ਦੇਣ ਦੀ ਥਾਂ ਪਾਕਿਸਤਾਨ ਤੇ ਹਮਲਾ ਕਰ ਦਿੱਤਾ। ਜੇ ਭਾਰਤ ਪਾਕਿਸਤਾਨ ਨੂੰ ਸਬੂਤ ਨਹੀਂ ਦੇਣਾ ਚਾਹੁੰਦਾ ਤੇ ਉਹਨੂੰ ਚਾਹੀਦਾ ਸੀਗਾ ਕਿ ਇਹ ਦੁਨੀਆ ਦੇ ਪਰਿਆ ਵਾਲੇ ਔਰ ਚੰਗੇ ਮੁਲਕਾਂ ਦੇ ਸਾਹਮਣੇ ਸਾਰੇ ਸਬੂਤ ਰੱਖਦਾ, ਪਾਕਿਸਤਾਨ ਨੂੰ ਉੱਥੋਂ ਸਾਰੀ ਗੱਲ ਜਿਹੜੀ ਉਹ ਪਹੁੰਚ ਜਾਂਦੀ। ਪਰ ਉਹਨਾਂ ਨੇ ਅੱਜ ਤੱਕ ਪਹਿਲਗਾਮ ਹਮਲੇ ਦਾ ਕੋਈ ਇੱਕ ਸੋਲਿਡ ਔਰ ਮੰਨਣ ਵਾਲਾ ਜਿਹੜਾ ਸਬੂਤ ਹੈ ਉਹ ਸਾਹਮਣੇ ਨਹੀਂ ਲਿਆਂਦਾ, ਨਾ ਪਾਕਿਸਤਾਨ ਅੱਗੇ ਔਰ ਨਾ ਦੁਨੀਆ ਅੱਗੇ। ਮੋਦੀ ਹੋਣਾ ਦੀ ਇਸ ਵੇਲੇ ਸਿਰਫ ਜਿਹੜੀ ਇੱਕ ਸੋਚ ਹੈ ਉਹ ਹਿੰਦੁਤਵਾ ਹੈ ਔਰ ਉਹ ਚਾਹੁੰਦੇ ਨੇ ਕਿ ਭਾਰਤ ਦੇ ਵਿੱਚ ਬਾਕੀ ਘੱਟ ਗਿਣਤੀ ਦੇ ਵਿੱਚ ਰਹਿੰਦੇ ਲੋਕ ਨੇ ਜਿਹੜੇ ਉਹਨਾਂ ਨੂੰ ਮੁਕਾ ਦਿੱਤਾ ਜਾਏ। ਬਿਲਾਵਲ ਹੋਣਾ ਨੇ ਆਖਿਆ ਕਿ ਇਹੋ ਜੀ ਐਕਸਟ੍ਰੀਮਿਸਟ ਸੋਚ ਹੈ ਜਿਹੜੀ ਉਹ ਕਿਸੇ ਵੀ ਮੁਆਸ਼ਰੇ ਨੂੰ, ਕਿਸੇ ਵੀ ਖਿੱਤੇ ਨੂੰ ਔਰ ਕਿਸੇ ਵੀ ਇਲਾਕੇ ਨੂੰ ਤਬਾਹ ਕਰ ਸਕਦੀ ਹੈ। ਮੋਦੀ ਦਾ ਭਾਰਤ ਦਾ ਪ੍ਰਾਈਮ ਮਿਨਿਸਟਰ ਹੋਣਾ ਆ ਭਾਰਤ ਦੀ ਬਦਕਿਸਮਤੀ ਹੈ। ਪਾਕਿਸਤਾਨ ਫਿਰ ਇੱਕ ਵਾਰ ਵਾਜ਼ਿਹ ਕਰ ਦੇਣਾ ਚਾਹੁੰਦਾ ਹੈ ਕਿ ਕਿਸੇ ਵੀ ਹਮਲੇ ਦੇ ਵਿੱਚ ਅਸੀਂ ਪਹਿਲ ਨਹੀਂ ਕਰਾਂਗੇ, ਪਰ ਜਦੋਂ ਭਾਰਤ ਵੱਲੋਂ ਸ਼ੁਰੂਆਤ ਕੀਤੀਆਂ ਜਾਣਗੀਆਂ ਤੇ ਪਾਕਿਸਤਾਨ ਪਰਾ ਨਹੀਂ ਹੋਏਗਾ। ਬਿਲਾਵਲ ਹੋਣਾ ਨੇ ਇਸ ਮੌਕੇ ਤੇ ਆਖਿਆ ਕਿ ਮੋਦੀ ਵੱਲੋਂ ਲਗਾਤਾਰ ਇਹ ਕਹਿਣਾ ਕਿ ਪਾਕਿਸਤਾਨੀ ਪਾਣੀ ਬੰਦ ਕਰ ਦਿੱਤਾ ਜਾਏਗਾ ਤੇ ਯਾਦ ਰੱਖਿਆ ਜਾਏ ਕਿ ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ। ਪਾਕਿਸਤਾਨ ਪੀਪਲਸ ਪਾਰਟੀ ਦੇ ਬਿਲਾਵਲ ਦੀ ਇਸ ਬਿਆਨ ਤੋਂ ਬਾਅਦ ਕੱਲ ਪਾਕਿਸਤਾਨ ਦੇ ਬਾਰੇ ਇੱਕ ਬਿਆਨ ਆਇਆ ਹੈ ਅਮਰੀਕੀ ਵਜ਼ਾਰਤ ਖਾਰਜਾ ਜਾਂ ਫਾਰਨ ਮਿਨਿਸਟਰੀ ਵੱਲੋਂ। ਇਹ ਬਿਆਨ ਦਿੱਤਾ ਹੈ ਅਮਰੀਕੀ ਫਾਰਨ ਮਿਨਿਸਟਰੀ ਦੀ ਤਰਜਮਾਨ ਨੇ, ਜਿਨ੍ਹਾਂ ਦਾ ਆਖਣਾ ਹੈ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਜਿਹੜਾ ਵਰਿਆਂ ਤੋਂ ਔਰ ਦਿਹਾਕੜਿਆਂ ਤੋਂ ਖਿਲਰਿਆ ਮਸਲਾ ਕਸ਼ਮੀਰ ਹੈ, ਪਾਕਿਸਤਾਨ ਦੇ ਔਰ ਭਾਰਤ ਦੇ ਵਿਚਕਾਰ ਇਸ ਮਾਮਲੇ ਦੇ ਉੱਤੇ ਪਰਿਆ ਬਿਠਾਉਣ ਵਾਸਤੇ ਡੋਨਲਡ ਟਰੰਪ ਹੋਣੇ ਤਿਆਰ ਨੇ। ਉਹਨਾਂ ਨੇ ਲੁਕਵੇਂ ਛੁਪੇ ਮਾਮਲੇ ਦੇ ਵਿੱਚ ਆਖਿਆ ਕਿ ਇਸ ਮਾਮਲੇ ਦੇ ਉੱਤੇ ਅਸੀਂ ਜੇ ਇਸ ਪਰਿਆ ਨੂੰ ਨਿਬੇੜ ਕੇ ਕੋਈ ਫੈਸਲਾ ਕਰਦੇ ਨੇ ਤਾਂ ਸਾਨੂੰ ਖੁਸ਼ੀ ਹੋਏਗੀ। ਇਹ ਬਿਆਨ ਦਿੰਦੇ ਹੋਏ ਅਮਰੀਕੀ ਫਾਰਨ ਆਫਿਸ ਦੀ ਤਰਜਮਾਨ ਟੇਮੀ ਬਰੋਸ ਹੋਣਾ ਨੇ ਆਖਿਆ ਕਿ ਅਸੀਂ ਅਮਨ ਦੇ ਰੀਝਵੰਦ ਹਾਂ ਔਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਔਰ ਭਾਰਤ ਵਿਚਕਾਰ ਹੋਣ ਵਾਲੀ ਲੜਾਈ 'ਚ ਆਪਣਾ ਕਿਰਦਾਰ ਨਿਭਾਇਆ। ਜੇ ਦੋਵੇਂ ਮੁਲਕ ਰਾਜ਼ੀ ਹੋ ਜਾਂਦੇ ਨੇ ਕਿ ਅਸੀਂ ਦੋਵਾਂ ਦੇ ਆਪਸ ਦੇ ਵਿੱਚ ਲੈਣ ਦੇਣ ਜਾਂ ਮਾਮਲੇ ਨੂੰ ਕਿਸੇ ਵੀ ਸਮਝੌਤੇ ਦੀ ਸ਼ਕਲ ਦੇਣ 'ਚ ਕਿਰਦਾਰ ਅਦਾ ਕਰ ਸਕਨੇ ਔਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਮੂੰਹ ਇਹ ਗੱਲ ਕਹਿ ਚੁੱਕੇ ਨੇ। ਅਮਰੀਕਾ ਨੂੰ ਖੁਸ਼ੀ ਹੋਏਗੀ ਕਿ ਜੇ ਖਿੱਤੇ ਦੇ ਅਮਨ ਦੇ ਵਾਸਤੇ ਅਸੀਂ ਕੋਈ ਕਿਰਦਾਰ ਅਦਾ ਕਰ ਸਕੀਏ। ਉਹਨਾਂ ਨੇ ਆਖਿਆ ਕਿ ਅਸੀਂ ਇਸ ਤੋਂ ਪਹਿਲਾਂ ਵੀ ਇਹ ਸਾਰੀਆਂ ਗੱਲਾਂ ਹੀ ਨਹੀਂ ਕੀਤੀਆਂ, ਅਮਰੀਕਾ ਨੇ ਇਸ ਬਾਰੇ ਬਕਾਇਦਾ ਪ੍ਰੋਸੈਸ ਕੀਤਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਦੋਵੇਂ ਧਿਰਾਂ ਵੱਲੋਂ ਕੋਈ ਜਵਾਬ ਹੈ ਜਿਹੜਾ ਉਹ ਸਾਹਮਣੇ ਆਏ। ਹਾਂ, ਅਸੀਂ ਚਾਹੁੰਦੇ ਹਾਂ ਕਿ ਦੋਵੇਂ ਮੁਲਕ ਆਪਸੀ ਸਿੱਡਿਆਂ ਦੇ ਵਿੱਚ ਜੰਗ ਜਾਂ ਲੜਾਈ ਵਾਲੇ ਪਾਸੇ ਨਾ ਜਾਣ, ਬਲਕਿ ਉੱਥੇ ਲੋਕ ਜਿਹੜੇ ਵਾਸਤੇ ਨੇ ਉਹਨਾਂ ਦੇ ਭਲੇ ਵਾਸਤੇ ਕੰਮ ਕਰਨ। ਉਹਨਾਂ ਨੇ ਆਖਿਆ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਦੋਵੇਂ
ਦੋਵੇਂ ਮੁਲਕਾਂ ਨੂੰ ਖੁੱਲਾ ਸੁਣਾ ਦਿੱਤਾ ਹੈ ਕਿ ਉਹ ਵਪਾਰ ਕਰਨ ਔਰ ਵਪਾਰ ਦੇ ਨਾਲ ਦੋਵੇਂ ਮੁਲਕ ਆਪੋ ਆਪਣੇ ਮੁਲਕ ਨੂੰ ਤਰੱਕੀ ਦੇਣ ਔਰ ਉਹਦਾ ਸਿੱਧਾ ਅਸਰ ਹੈ ਜਿਹੜਾ ਉਹ ਆਮ ਲੋਕਾਂ ਦੇ ਉੱਤੇ ਪਵੇ। ਅਮਰੀਕਨ ਫਾਰਨ ਆਫਿਸ ਵੱਲੋਂ ਇਸ ਬਿਆਨ ਤੋਂ ਬਾਅਦ ਭਾਰਤ ਵੱਲੋਂ ਕਿਸੇ ਕਿਸਮ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਜਦਕਿ ਪਾਕਿਸਤਾਨ ਨੇ ਇਸ ਬਿਆਨ ਨੂੰ ਜੀਆਂ ਇਹਨੂੰ ਆਖਿਆ ਔਰ ਆਖਿਆ ਕਿ ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਕੋਈ ਪਰਿਆ ਕਰਦੇ ਨੇ ਤੇ ਅਸੀਂ ਉਹਦੇ ਲਈ ਤਿਆਰ ਔਰ ਰਾਜ਼ੀ ਹਾਂ। ਅੱਤਗਰਦੀ ਦੇ ਮਾਮਲੇ ਦੇ ਵਿੱਚ ਪਾਕਿਸਤਾਨੀ ਸੇਵਾਵਾਂ ਔਰ ਪਾਕਿਸਤਾਨੀ ਫੌਜ ਔਰ ਉੱਥੋਂ ਦੇ ਲੋਕਾਂ ਦੀ ਲੜਾਈ ਨੂੰ ਅਸੀਂ ਝੁਟਲਾ ਨਹੀਂ ਸਕਦੇ, ਅਸੀਂ ਇਹਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਨੇ ਹਾਂ। ਇਹ ਆਖਣਾ ਹੈ ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਯਾਨੀ ਸੈਟਕਾਮ ਦੇ ਕਮਾਂਡਰ ਜਨਰਲ ਮਾਈਕਲ ਕੁਰੇਲਾ ਹੋਣਾ ਨੇ, ਜਿਨ੍ਹਾਂ ਨੇ ਕੱਲ ਇੱਕ ਸਵਾਲ ਦੇ ਜਵਾਬ ਦੇ ਵਿੱਚ ਆਖਿਆ ਕਿ ਪਾਕਿਸਤਾਨ ਨੇ ਅਮਰੀਕਾ ਦੇ ਨਾਲ ਅੱਤਗਰਦੀ ਦੀ ਲੜਾਈ ਦੇ ਵਿੱਚ ਖੂਬ ਹੱਥ ਵੰਡਾਇਆ। ਅਮਰੀਕਾ ਦੇ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਵੀ ਪਾਕਿਸਤਾਨ ਨੇ ਉੱਥੇ ਦਾਇਸ਼ ਔਰ ਦੂਸਰੀਆਂ ਜਿਹੜੀਆਂ ਅੱਤਗਰ ਤਨਜ਼ੀਮਾਂ ਨੇ ਉਹਨਾਂ ਦੇ ਲੋਕਾਂ ਨੂੰ ਫੜਾਉਣ ਦੇ ਵਿੱਚ ਅਮਰੀਕਾ ਦੀ ਮਦਦ ਕੀਤੀ। ਉਹਨਾਂ ਨੇ ਜਾਂ ਪਾਬੰਦੀ ਲਗੀ ਤਨਜ਼ੀਮ ਤਹਿਰੀਕ ਤਾਲਿਬਾਨ ਪਾਕਿਸਤਾਨ ਦੇ ਵੱਲ ਵੀ ਇਸ਼ਾਰਾ ਕੀਤਾ ਔਰ ਆਖਿਆ ਕਿ ਦਾਸ਼ ਔਰ ਖੁਰਾਸਾਨ ਇਹਦੇ ਅੱਤਗਰਦ ਨੇ ਜਿਹੜੇ ਇਹਨਾਂ ਨੂੰ ਫੜਾਉਣ ਦੇ ਵਿੱਚ ਪਾਕਿਸਤਾਨ ਵੱਲੋਂ ਸਾਨੂੰ ਭਰਵਾਂ ਤਾਵਨ ਲੱਭਾ। ਉਹਨਾਂ ਨਾਲ ਹੀ ਪਾਕਿਸਤਾਨੀ ਫੌਜ ਮੁਖੀ ਆਸਮ ਮੁਨੀਰ ਉਹਨਾਂ ਦੀ ਗੱਲਬਾਤ ਕਰਦੇ ਆਖਿਆ ਕਿ ਉਹਨਾਂ ਨੇ ਬਾਕਾਇਦਾ ਜਦੋਂ ਖੁਰਾਸਾਨ ਔਰ ਦਾਸ਼ ਦਾ ਲੀਡਰ ਜਾਂ ਕਮਾਂਡਰ ਜਾਫਰ ਗ੍ਰਿਫਤਾਰ ਕੀਤਾ ਸੀਗਾ ਤੇ ਡਾਇਰੈਕਟ ਸਾਨੂੰ ਇਤਲਾਹ ਦਿੱਤੀ ਸੀ ਕਿ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਔਰ ਹੁਣ ਅਸੀਂ ਉਹਨੂੰ ਅਮਰੀਕਾ ਦੇ ਹਵਾਲੇ ਕਰਨ ਵਾਸਤੇ ਬਿਲਕੁਲ ਤਿਆਰ ਹਾਂ। ਇਸ ਮੌਕੇ ਦੇ ਉੱਤੇ ਉਹਨਾਂ ਨੇ 5 ਹੋਰ ਅੱਤਗਰਦ ਲੜਾਕੂ ਨੇ ਜਿਹੜੇ ਉਹਨਾਂ ਵੱਲ ਵੀ ਇਸ਼ਾਰਾ ਕੀਤਾ, ਜਿਨ੍ਹਾਂ ਦੇ ਵਿੱਚ ਉਹਨਾਂ ਨਾਂ ਲੈਂਦੇ ਆਖਿਆ ਕਿ ਮੁਹੰਮਦ ਸ਼ਰੀਫੁੱਲਾ ਉਰਫ ਜਾਫਰ, ਇਸ ਤੋਂ ਅੱਡ 5 ਹੋਰ ਅੱਤਗਰਦ ਨੇ ਜਿਹੜੇ ਉਹਨਾਂ ਵਾਸਤੇ ਅਮਰੀਕਾ ਨੇ ਪਾਕਿਸਤਾਨੀ ਫੌਜ ਨੂੰ ਇੰਟੈਲੀਜੈਂਸ ਇਤਲਾਹਾਂ ਦਿੱਤੀਆਂ ਸੀਗੀਆਂ। ਬਾਕੀ ਸਾਰੀਆਂ ਕਾਰਵਾਈਆਂ ਪਾਕਿਸਤਾਨੀ ਫੌਜਾਂ ਨੇ ਕੀਤੀਆਂ। ਅਸੀਂ ਵੀ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਮੁੱਢਲੀਆਂ ਇੰਟੈਲੀਜੈਂਸ ਇਤਲਾਹਾਂ ਨੇ ਜਿਹੜੀਆਂ ਉਹ ਪਾਕਿਸਤਾਨ ਦੇ ਨਾਲ ਸ਼ੇਅਰ ਕਰਦੇ ਰਹੀਏ ਔਰ ਪਾਕਿਸਤਾਨ ਉਹਦੇ ਉੱਤੇ ਅੱਤਗਰਦੀ ਨੂੰ ਕੰਟਰੋਲ ਕਰਨ ਵਾਸਤੇ ਐਕਸ਼ਨ ਲੈਂਦਾ ਰਹੇ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਨੇ ਅੱਤਗਰਦੀ ਦੀ ਜੰਗ ਦੇ ਵਿੱਚ ਵੀ ਅਮਰੀਕਾ ਦੇ ਫਰੰਟ ਲਾਈਨ ਇਤਿਹਾਦੀ ਦੇ ਤੌਰ ਤੇ ਆਪਣਾ ਕਿਰਦਾਰ ਨਿਭਾਇਆ ਔਰ ਅਮਰੀਕਾ ਇਹਨੂੰ ਹਜੇ ਵੀ ਕਦਰ ਦੀ ਨਿਗਾਹ ਦੇ ਨਾਲ ਵੇਖਦਾ ਹੈ ਔਰ ਅੱਜ ਵੀ ਅਸੀਂ ਪਾਕਿਸਤਾਨ ਨੂੰ ਇਸ ਮਾਮਲੇ ਦੇ ਉੱਤੇ ਆਪਣਾ ਬੜਾ ਲਾਗੇ ਦਾ ਇਤਿਹਾਦੀ ਸਮਝਦੇ ਹਾਂ। ਨਿਊਯਾਰਕ ਦੇ ਵਿੱਚ ਯਹੂਦੀਆਂ ਦੇ ਉੱਤੇ ਹਮਲਾ ਕਰਨ ਦੇ ਇੱਕ ਸਾਜ਼ਿਸ਼ੀ ਕੇਸ ਦੇ ਵਿੱਚ ਕੈਨੇਡਾ ਤੋਂ ਇੱਕ ਪਾਕਿਸਤਾਨੀ ਸ਼ਹਿਰੀ ਦੀ ਗ੍ਰਿਫਤਾਰੀ ਹੋਈ ਹੈ। ਇਸ ਸ਼ਹਿਰੀ ਦਾ ਨਾਮ ਸ਼ਾਜ਼ੇਬ ਜਦੂਨ ਦੱਸਿਆ ਗਿਆ ਹੈ, ਜਦਕਿ ਇਹਦਾ ਅਸਲ ਨਾਮ ਜਿਹੜਾ ਮੁਹੰਮਦ ਸ਼ਾਜ਼ੇਬ ਖਾਨ ਹੈ। ਇਹਦੇ ਉੱਤੇ ਇਲਜ਼ਾਮ ਹੈ 20 ਸਾਲ ਦੇ ਇਸ ਬੰਦੇ ਤੇ ਕਿ ਇਹਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਨਿਊਯਾਰਕ 'ਚ ਯਹੂਦੀਆਂ ਦੀ ਇਬਾਦਤਗਾਹ ਦੇ ਉੱਤੇ ਹਮਲਾ ਕਰਨ ਦਾ ਮਨਸੂਬਾ ਬਣਾਇਆ ਔਰ ਇਸ ਮਾਮਲੇ ਦੇ ਉੱਤੇ ਉਹ ਜਿਨ੍ਹਾਂ ਲੋਕਾਂ ਨੂੰ ਹਾਇਰ ਕਰਨ ਡਿਆ ਸੀਗਾ ਅਸਲ ਦੇ ਵਿੱਚ ਉਹ ਅੰਡਰਕਵਰ ਅਮਰੀਕਨ ਲੋਕ ਸਨ, ਜਿਹਦੇ ਤੋਂ ਇਹ ਫੜਿਆ ਗਿਆ ਔਰ ਇਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਕੈਨੇਡਾ ਵਿੱਚ ਹੋਈ। ਬਕਾਇਦਾ ਕੈਨੇਡਾ ਵੱਲੋਂ ਅੱਜ ਇਸ ਬੰਦੇ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਅਮਰੀਕੀ ਕਾਨੂੰਨ ਦੇ ਮੁਤਾਬਕ ਇਸ 20 ਸਾਲਾ ਪਾਕਿਸਤਾਨੀ ਸ਼ਹਿਰੀ ਜਿਹਦਾ ਨਾਮ ਮੁਹੰਮਦ ਸ਼ਾਜ਼ੇਬ ਖਾਨ ਜਾਂ ਸ਼ਾਜ਼ੇਬ ਜਦੂਨ ਦੱਸਿਆ ਜਾ ਰਿਹਾ ਹੈ, ਉਹ ਅਮਰੀਕੀ ਕਾਨੂੰਨ ਦਾ ਸਾਹਮਣਾ ਕਰੇਗਾ ਔਰ ਇਹਦੇ ਵਿੱਚ ਆਪਣੇ ਆਪ ਦੀ ਸਫਾਈ ਪੇਸ਼ ਕਰੇਗਾ। ਅਮਰੀਕੀ ਇਨਸਾਫ ਦੇ ਮਹਿਕਮੇ ਨੇ ਵੀ ਤਸਦੀਕ ਕਰ ਦਿੱਤੀ ਹੈ ਕਿ ਹਾਂ ਸ਼ਾਜ਼ੇਬ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਔਰ ਹੁਣ ਕਾਨੂੰਨ ਲਾਗੂ ਕਰਨ ਵਾਲੇ ਮਹਿਕਮੇ ਨੇ ਜਿਹੜੇ ਉਹ ਉਹਨਾਂ ਦੀ ਗ੍ਰਿਫਤ ਦੇ ਵਿੱਚ ਹੈ। ਨਾਲ ਹੀ ਇਹ ਦੱਸਿਆ ਗਿਆ ਹੈ ਕਿ ਇਹ ਕੈਨੇਡੀਅਨ ਜ਼ਿੰਮੇਦਾਰਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਮਿਸਟਾਊਨ ਨਿਊਯਾਰਕ ਦੇ ਵਿੱਚ ਬਕਾਇਦਾ ਇਸ ਇਲਾਕੇ ਚੋਂ ਇਹਦੀ ਗ੍ਰਿਫਤਾਰੀ ਹੋਈ ਹੈ ਜੋ ਅਮਰੀਕਾ ਔਰ ਕੈਨੇਡਾ ਦੀ ਸਰਹੱਦ ਤੋਂ 12 ਮੀਲ ਦੂਰ ਹੈ। ਨਾਲ ਹੀ ਇਹ ਦੱਸਿਆ ਗਿਆ ਹੈ ਕਿ ਸ਼ਾਜ਼ੇਬ ਆ ਜਿਹੜਾ ਇਹ ਅੱਤਗਰ ਤਨਜ਼ੀਮ ਦਾਸ਼ ਜਾਂ ISIS ਦਾ ਕਰਿੰਦਾ ਹੈ ਔਰ ਉਹਦੇ ਵਾਸਤੇ ਇਹ ਹਮਲੇ ਦੀ ਮਨਸੂਬਾਬੰਦੀ ਜਿਹੜੀ ਉਹ ਕਰਨ ਡਿਆ ਸੀਗਾ, ਪਰ ਹਮਲਾ ਕਰਨ ਤੋਂ ਪਹਿਲਾਂ ਹੀ ਉਹ ਇਸ ਮਨਸੂਬਾਬੰਦੀ 'ਚ ਫੜਿਆ ਗਿਆ। ਅਮਰੀਕੀ ਜ਼ਿੰਮੇਦਾਰਾਂ ਨੇ ਦੱਸਿਆ ਹੈ ਕਿ ਸ਼ਾਜ਼ੇਬ ਨੇ ਇਸ ਇਬਾਦਤਗਾਹ ਦੇ ਉੱਤੇ ਹਮਲਾ ਕਰਕੇ ਵੱਡੀ ਗਿਣਤੀ ਦੇ ਵਿੱਚ ਯਹੂਦੀਆਂ ਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਸੀ। ਪਾਕਿਸਤਾਨ 'ਚ ਵਸਦੇ ਹਿੰਦੂ ਪਰਿਵਾਰ ਜਦੋਂ ਭਾਰਤੀ ਵੀਜ਼ਾ ਲੈਂਦੇ ਨੇ ਤੇ ਭਾਰਤੀ ਸਰਕਾਰ ਵੱਲੋਂ ਉਹਨਾਂ ਨੂੰ ਲੌਂਗ ਟਰਮ ਵੀਜ਼ਾ ਜਾਂ ਲੰਮੀ ਮੁੱਦਤ ਦਾ ਵੀਜ਼ਾ ਜਿਹੜਾ ਉਹ ਦਿੱਤਾ ਜਾਂਦਾ ਹੈ, ਜਿਹਦੇ ਤੋਂ ਬਾਅਦ ਉਹਨਾਂ ਨੂੰ ਭਾਰਤੀ ਸ਼ਹਿਰੀਅਤ ਵੀ ਦੇ ਦਿੱਤੀ ਜਾਂਦੀ ਹੈ। ਇਹੋ ਜਿਹਾ ਸੱਖਰ ਸ਼ਹਿਰ ਯਾਨੀ ਸਿੰਧ ਦੇ ਸ਼ਹਿਰ ਸੱਖਰ ਦਾ ਇੱਕ ਪਰਿਵਾਰ ਜੋ ਕਿ ਭਾਰਤੀ ਸ਼ਹਿਰ ਬੰਬਈ ਦੇ ਵਿੱਚ ਸੀਗਾ, ਉੱਥੇ 2 ਮੀਆਂ ਬੀਵੀ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰ ਗਏ ਨੇ। ਖਬਰਾਂ ਮਿਲ ਰਹੀਆਂ ਨੇ ਕਿ ਬੰਬਈ ਦੇ ਇਲਾਕੇ ਦੇ ਵਿੱਚ ਰਹਿੰਦੇ ਇਹ ਮਾਮਲੇ ਨੇ ਜਿਹੜੇ ਇਹ ਵਾਪਰੇ ਸੋਮਵਾਰ ਵਾਲੇ ਦਿਨ, ਜਦੋਂ ਸਪਨਾ ਨੋਤਨ ਦਾਸ ਨੂੰ ਉਹਦੇ ਘਰ ਵਾਲੇ ਨੇ ਝਗੜੇ ਤੋਂ ਬਾਅਦ ਕਿਚਨ ਦੇ ਵਿੱਚੋਂ ਛੁਰੀਆਂ ਲੈ ਕੇ ਉਹਦੇ ਵਾਰ ਕਰ ਦਿੱਤੇ ਔਰ ਉਹ ਮੌਕੇ ਦੇ ਉੱਤੇ ਹੀ ਟੇਕ ਪਈ। ਇਸ ਤੋਂ ਬਾਅਦ ਉਸੇ ਛੁਰੀ ਦੇ ਨਾਲ ਉਹਨੇ ਆਪ ਵੀ ਸੁਸਾਈਡ ਕਰ ਲਈ। ਇਹਨਾਂ ਦੇ 3 ਬੱਚੇ ਨੇ ਜਿਹੜੇ ਸਕੂਲੋਂ ਵਾਪਸ ਆਏ ਔਰ ਘਰ ਦਾ ਬੂਹਾ ਖੜਕਾਉਂਦੇ ਰਹੇ, ਪਰ ਉਹਨਾਂ ਨੇ ਘਰ ਦਾ ਬੂਹਾ ਨਾ ਖੋਲਿਆ। ਇਸ ਤੋਂ ਬਾਅਦ ਗਵਾਂਢੀਆਂ ਨੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਔਰ ਇਸ ਮੌਣ ਵਾਲੀ ਜਨਾਨੀ ਦੀ ਭੈਣ ਜੋ ਕਿ ਬੰਬਈ 'ਚ ਹੀ ਰਹਿੰਦੀ ਹੈ ਉਹਨੂੰ ਵੀ ਦੱਸਿਆ। ਜਦੋਂ ਬੂਹਾ ਖੁੱਲਿਆ ਗਿਆ ਤੇ ਅੰਦਰ ਦੋਵੇਂ ਖੂਨ ਦੇ ਵਿੱਚ ਲੱਥਪੱਥ ਪਏ ਸਨ। ਉਹਨਾਂ ਨੂੰ ਹਸਪਤਾਲ ਅਪੜਾਇਆ ਗਿਆ ਤੇ ਪਤਾ ਲੱਗਾ ਕਿ ਉਹ ਘਰ ਵਾਲੀ ਹੈ ਜਿਹੜੀ ਉਹ ਤੇ ਰਾਤ ਦੇ ਵਿੱਚ ਹੀ ਦਮ ਦੇ ਗਈ ਹੈ, ਲੇਕਿਨ ਉਹ ਬੰਦਾ ਇਲਾਜ ਦੌਰਾਨ ਹਸਪਤਾਲ ਮਰ ਗਿਆ। ਇਹਨਾਂ 3 ਦੇ ਬੱਚੇ ਨੇ ਜਿਹੜੇ ਉਹ ਇਸ ਵੇਲੇ ਆਪਣੀ ਖਾਲਾ ਦੇ ਕੋਲ ਨੇ। ਆਖਿਆ ਜਾ ਰਿਹਾ ਹੈ ਕਿ ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ, ਜਿਹਦੇ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਖਤਮ ਕਰ ਦਿੱਤਾ। ਪਾਕਿਸਤਾਨ ਤੋਂ ਆਉਣ ਵਾਲੀਆਂ ਇਤਲਾਹਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਔਰ ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਹੈ ਕਿ ਭਾਰਤ ਦੇ ਵਿੱਚ ਮੌਣ ਵਾਲੇ ਆਪਣੇ ਦੋਵੇਂ ਸ਼ਹਿਰੀਆਂ ਦੀ ਇਸ ਮੌਤ ਤੋਂ ਬਾਖਬਰ ਹਾਂ ਔਰ ਇਸ ਬਾਰੇ ਭਰਵੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਔਰ ਪਾਕਿਸਤਾਨੀ ਸੈਨੇਟ ਦੇ ਚੇਅਰਮੈਨ ਨੇ ਆਪੋ ਆਪਣੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਸੀਗਾ। ਸਪੀਕਰ ਨੈਸ਼ਨਲ ਅਸੈਂਬਲੀ ਔਰ ਚੇਅਰਮੈਨ ਸੈਨੇਟ ਦੀ ਤਨਖਾਹ ਦੇ ਵਿੱਚ 600 ਗੁਣਾ
ਵਾਅਦਾ ਕੀਤਾ ਗਿਆ, ਜਿਹਦੇ ਤੋਂ ਬਾਅਦ ਹਰ ਪਾਸੇ ਚਰਚੇ ਹੋਏ ਕਿ ਇੱਕ ਹੀ ਮਾਮਲਾ ਬਣਿਆ, ਜਦਕਿ ਬਜਟ ਦੇ ਵਿੱਚ ਸਰਕਾਰ ਵੱਲੋਂ ਤਨਖਾਹਾਂ ਦੇ ਅੰਦਰ ਔਰ ਪੈਨਸ਼ਨ 'ਚ 10% ਔਰ 6% ਵਾਅਦਾ ਕੀਤਾ ਗਿਆ ਹੈ। ਇਹਦੇ ਤੇ ਆਪ ਹੀ ਹੁਕਮਰਾਨ ਜਮਾਤ ਦੇ ਡਿਫੈਂਸ ਮਿਨਿਸਟਰ, ਫੈਡਰਲ ਡਿਫੈਂਸ ਮਿਨਿਸਟਰ ਖਾਜਾ ਆਸਫ ਉਹਨਾਂ ਦਾ ਆਖਣਾ ਹੈ ਕਿ ਇਹ ਮਾਲੀ ਬੇਹਯਾਈ ਹੈ। ਲੋਕ ਜਿਹੜੇ ਕਿ ਭੁੱਖ ਦੀ ਜ਼ਿੰਦਗੀ ਕੱਟਣ ਦੇ ਨੇ ਔਰ ਇਸ ਵਾਸਤੇ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਜਿਹੜੀਆਂ ਉਹਦੇ ਲਈ ਵੀ ਸਰਕਾਰੀ ਪਾਲਿਸੀਆਂ ਵੱਲ ਵੇਖਣਾ ਪੈਂਦਾ ਹੈ। ਉਹਦੇ 'ਚ ਸਾਡੀਆਂ ਜ਼ਿੰਮੇਦਾਰਾਂ ਵੱਲੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਔਰ ਇੰਨੇ ਤਗੜੀਆਂ ਮਿਰਾਤ ਜਾਂ ਸਹੂਲਤਾਂ ਲੈ ਕੇ ਤਨਖਾਹਾਂ ਵਧਾਉਣਾ ਇੱਕ ਮਾਲੀ ਬੇਹਯਾਈ ਹੈ, ਜਿਹਦੇ ਉੱਤੇ ਮੈਂ ਇਹਦੀ ਨਿੰਦਿਆ ਕਰਨਾ ਹਾਂ। ਖਾਜਾ ਆਸਫ ਉਹਨਾਂ ਨੇ ਆਖਿਆ ਕਿ ਇਹ ਮਾਮਲਾ ਜਿਹੜਾ ਇਹ ਕਿਸੇ ਪਾਸੇ ਵੀ ਕਾਬਿਲ ਕਬੂਲ ਨਹੀਂ ਹੈ। ਆਪਣੇ ਐਕਸ ਤੇ ਛੱਡੇ ਸੁਨਾਹ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਆਖੀ ਕਿ ਇਹ ਮੌਕਾ ਨਹੀਂ ਸੀਗਾ ਹੈ ਕਿ ਜਿਹਦੇ 'ਚ ਤਨਖਾਹਾਂ 'ਚ ਇਦਾਂ ਅੰਨ੍ਹੇਵਾਹ ਆਪ ਵਧਾਈਆਂ ਕਰਕੇ ਵਾਅਦਾ ਕੀਤਾ ਜਾਂਦਾ। ਯਾਦ ਰਵੇ ਕਿ ਪਾਕਿਸਤਾਨ ਤਹਿਰੀਕ ਇਨਸਾਫ ਜੋ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ, ਉਹਨਾਂ ਨੇ ਪਹਿਲਾਂ ਹੀ ਇਸ ਗੱਲ ਦੀ ਨਿੰਦਿਆ ਕੀਤੀ ਸੀਗੀ। ਹੁਣ ਹੁਕਮਰਾਨ ਧੜੇ ਦੇ ਵਿੱਚੋਂ ਉਹਨਾਂ ਦੇ ਬੜੇ ਤਗੜੇ ਆਗੂ ਔਰ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਵੀ ਤਨਖਾਹਾਂ 'ਚ ਅੰਨ੍ਹੇਵਾਹ ਵਾਧੇ ਨੂੰ ਇਸ ਤਰ੍ਹਾਂ ਨਿੰਦਿਆ ਹੈ। ਲੋ ਜੀ, ਪੰਜਾਬੀ ਰੇਡੀਓ USA ਤੋਂ ਅੱਜ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਚੋਂ ਨਿਚੋੜ ਇਹੋ ਹੀ। ਕੱਲ ਫੇਰ ਹਾਜ਼ਰ ਹੋਵਾਂਗੇ। ਸੋ ਬਹੁਤ ਧੰਨਵਾਦ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜਦੇ ਜੇ। ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 408 722 7698। ਇਸ ਤੋਂ ਅੱਡ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਸਾਡੇ ਇਹਨਾਂ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।